व्यूअर्स वेलकम बैक टू आवर प्रोग्राम। सो व्यूअर्स गलबात करन जा रहे हैं कि मीडिया रिपोर्टां अनुसार भारत दी मध्य प्रदेश दीआं यूनिवर्सिटियां ने विद्यार्थियों ਨੂੰ ਦਿੱਤੀਆਂ ਜਾਣ ਵਾਲੀਆਂ ਡਿਗਰੀਆਂ ਵਿੱਚ ਇੰਡੀਆ ਦੀ ਥਾਂ ਭਾਰਤ ਲਫ਼ਜ਼ ਜਿਹੜਾ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਹ ਆਰਐਸਐਸ ਵੱਲੋਂ ਚਲਾਈ ਗਈ ਮੁਹਿੰਮ ਦਾ ਹਿੱਸਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਮੋਦੀ ਸਰਕਾਰ ਕਦੋਂ 2/3 ਬਹੁਮਤ ਬਣਾ ਕੇ ਮਨੂ ਸਮ੍ਰਿਤੀ ਨੂੰ ਭਾਰਤ ਦਾ ਸੰਵਿਧਾਨ ਐਲਾਨੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੇ ਥੋੜ੍ਹੇ ਜਿਹੇ ਇੰਡੀਪੈਂਡੈਂਟ ਜਾਂ ਇੰਡੀਅਨ ਨੈਸ਼ਨਲਿਸਟ ਜਿਹੜੇ ਹਿੰਦੂਵਾਦੀ ਨਹੀਂ ਨੇ ਪਰ ਅਦਰਵਾਈਜ਼ ਕਾਂਗਰਸ ਹਮਾਇਤੀ ਮੀਡੀਆ ਹੈ, ਉਹਨਾਂ ਦੇ ਵਿੱਚ ਲਗਾਤਾਰਤਾ ਨਾਲ ਇਹ ਵਿਚਾਰ ਚਰਚਾ ਚੱਲ ਰਹੀ ਹੈ ਕਿ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਜਿਵੇਂ ਦੋ ਵੱਡੀਆਂ ਪਾਰਟੀਆਂ ਦੇ ਐਮਪੀਜ਼ ਨੂੰ ਤੋੜ ਕੇ ਜਿਹੜਾ ਉਹ ਇੰਡੀਪੈਂਡੈਂਟ ਕੀਤਾ ਗਿਆ ਤਾਂ ਕਿ ਬੀਜੇਪੀ ਉਹਨਾਂ ਦੀ ਮਦਦ ਲੈ ਸਕੇ। ਉਹਨਾਂ ਦੇ ਵਿੱਚ ਅਸੀਂ ਵੱਡੀ ਤਬਦੀਲੀ ਤਾਂ ਤ੍ਰਿਣਮੂਲ ਕਾਂਗਰਸ ਹਾਲਾਂ ਧੋਖੇ ਦੇ ਨਾਲ ਇਹਨਾਂ ਨੇ ਇਲੈਕਸ਼ਨਾਂ ਜਿੱਤੀਆਂ, 91 ਲੱਖ ਤੋਂ ਜ਼ਿਆਦਾ ਵੋਟਾਂ ਜਿਹੜੀਆਂ ਨੇ ਉਹ ਬੇਕਾਰ ਕੀਤੀਆਂ ਪਹਿਲਾਂ ਇਹਨਾਂ ਜਿਹੜੀ ਹੈ ਉਸ ਤੇ SIR ਦੇ ਥੱਲੇ। ਫਿਰ ਉਹਨਾਂ ਨੇ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਉਹਨਾਂ ਦੇ 20 ਤੋਂ ਜ਼ਿਆਦਾ MP ਜਿਹੜੇ ਨੇ ਉਹ ਤੋੜੇ, ਉਹਨਾਂ ਨੂੰ ਇੱਕ ਅਲੱਗ ਗਰੁੱਪ ਬਣਾ ਕੇ ਇੱਕ ਅਨਨੋਨ ਜਿਹੀ ਪਾਰਟੀ ਦੇ ਨਾਲ ਜੁਆਇਨ ਕਰ, ਜਿਹਨੂੰ ਤਾਂ ਕਿ ਜਦੋਂ ਮਰਜ਼ੀ BJP ਵਾਲੇ ਆਪਣੇ ਨਾਲ ਡਾ ਸਕਦੇ ਨੇ, ਜਿਸ ਨੂੰ ਜਿਹੜਾ ਹੈ ਉਹ ਅਮਿਤ ਸ਼ਾਹ ਦਾ ਮਾਸਟਰ ਸਟ੍ਰੋਕ ਕਿਹਾ ਜਾ ਰਿਹਾ। ਹੁਣ ਜਿਹੜੇ ਸ਼ਿਵ ਸੈਨਾ ਬਚੀ ਹੋਈ ਜਿਹੜੀ ਹੈ ਆਲਰੇਡੀ ਪਹਿਲਾਂ ਉਹਦੇ 'ਚ ਸਪਲਿਟ ਕੀਤੀ, ਸੁਨੀਲ ਸ਼ਿੰਦੇ ਜਿਹੜਾ ਹੈ ਉਹਨੂੰ ਡਿਪਟੀ ਚੀਫ ਮਿਨਿਸਟਰ ਬਣਾਇਆ ਹੋਇਆ ਬੰਗਾਲ ਦਾ, ਅਤੇ ਜਿਹੜੀ ਓਰੀਜਨਲ ਸ਼ਿਵ ਸੈਨਾ ਜਿਹੜੀ ਠਾਕਰੇ ਦਾ ਮੁੰਡਾ ਉਦੈ ਠਾਕੁਰ ਜਿਹਦਾ ਪ੍ਰੈਜ਼ੀਡੈਂਟ, ਉਹਦੇ 13 MP ਸੀ, ਉਹਨਾਂ 'ਚੋਂ 7 ਜਿਹੜੇ ਨੇ ਉਹ ਪੱਟ ਲਏ ਨੇ ਔਰ ਉਹ ਜਿਹੜਾ ਸ਼ਿੰਦੇ ਗਰੁੱਪ ਪਹਿਲਾਂ ਤੋੜਿਆ ਉਹਦੇ ਨਾਲ ਜੁਆਇਨ ਕਰਵਾ ਦਿੱਤੇ। ਸੋ ਕੁੱਲ ਬਣਾ ਕੇ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਇਹ ਸਾਰਾ ਚੱਲ ਕੀ ਰਿਹਾ, ਵੀ ਇਹ ਹੁਣ ਨੈਕਸਟ ਇਹ ਹੈ ਵੀ ਸ਼ਾਇਦ 36-37 MP ਉਹਨਾਂ ਦੇ ਅਭਿਲੇਖ ਯਾਦਵ ਦੀ ਪਾਰਟੀ ਦੇ ਨੇ, ਵੀ ਉਹਨਾਂ ਦੇ ਉੱਤੇ ਵੀ ਜਿਹੜੀ ਹੈ ਉਹ ਉਹਨਾਂ ਨੂੰ ਤੋੜਿਆ ਜਾਣਾ। ਸੋ ਇੱਕ ਜਿਹੜਾ ਵਿਊ ਹੈ ਔਰ ਮੈਨੂੰ ਲੱਗਦਾ ਵੀ ਇਹ ਜ਼ਿਆਦਾ ਠੀਕ ਲੱਗਦਾ ਵੀ ਇਹਨਾਂ ਨੂੰ ਇਹ ਨਜ਼ਰ ਆ ਗਿਆ ਵੀ ਜੇ ਅਸੀਂ ਪਬਲਿਕ 'ਚ ਇਲੈਕਸ਼ਨ ਫੇਸ ਕਰਦੇ ਹਾਂ, ਭਾਵੇਂ ਜਿੰਨੇ ਮਰਜ਼ੀ ਧੋਖਾ ਧੜੀ ਦੂਜਾ ਤੀਜਾ ਕਰੀਏ, ਜਿਵੇਂ ਪਿਛਲੀਆਂ ਇਲੈਕਸ਼ਨਾਂ ਤੱਕ ਪਹੁੰਚਦੇ ਹਾਂ 240 ਸੀਟਾਂ ਤਾਂ ਹੀ ਸਿਮਟ ਗਏ ਸੀ, ਮੈਜੋਰਟੀ 272 ਉਹਨਾਂ ਕੋਲ ਨਹੀਂ ਸੀ, ਜਿਹਦੇ ਲਈ ਉਹਨਾਂ ਨੇ ਫਿਰ ਤੇਲਗੂ ਦੇਸਮ ਪਾਰਟੀ ਔਰ ਨਿਤੀਸ਼ ਕੁਮਾਰ ਦੀ ਪਾਰਟੀ ਦਾ ਸਹਾਰਾ ਲਿਆ। ਹੁਣ ਤਾਂ ਉਹਨਾਂ ਨੂੰ ਲੋੜ ਹੀ ਨਹੀਂ ਹੈ ਕਿ ਵੀ ਉਹਨਾਂ ਨੇ ਕਿਉਂ ਤੋੜਨੇ ਨੇ MP ਜਿਹੜੇ ਆਲਰੇਡੀ ਐਗਜ਼ਿਸਟ ਕਰਦੇ ਨੇ, ਕਿਉਂਕਿ ਉਹ 2/3 ਮੈਜੋਰਟੀ ਲੈਣਾ ਚਾਹੁੰਦੇ ਨੇ, ਕਿਉਂਕਿ ਕੋਈ ਵੀ ਅਮੈਂਡਮੈਂਟ ਕਨਸਟੀਟਿਊਸ਼ਨ ਦੇ ਵਿੱਚ ਕਰਨ ਦੇ ਲਈ 2/3 ਮੈਜੋਰਟੀ 2/3 ਉਹ ਤਾਂ ਰਾਜ ਸਭਾ ਦੇ ਵਿੱਚ ਤਾਂ ਉਹਨਾਂ ਨੇ ਲੈ ਲੈਣੀ ਹੈ, ਕਿਉਂਕਿ ਸਟੇਟਾਂ 'ਚ ਜਿਵੇਂ ਹੁਣ ਬੰਗਾਲ ਦੇ ਉਹ ਤਾਂ MLA ਚੁਣਦੇ ਨੇ ਰਾਜ ਸਭਾ ਦੇ ਮੈਂਬਰ, ਲੇਕਿਨ ਇਸ ਸਾਰੇ ਦੇ ਵਿੱਚ ਉਹਨਾਂ ਦਾ ਵੱਡਾ ਇਹੀ ਹੈ ਕਿ ਭਾਈ ਉਹ ਸੰਵਿਧਾਨ ਨੂੰ ਜਿਹੜਾ ਉਹ ਬਦਲਣਾ ਚਾਹੁੰਦੇ ਨੇ, ਉਹ ਉਹਨਾਂ ਨੇ ਮਨੂ ਸਮ੍ਰਿਤੀ ਲਿਆਉਣਾ ਹੀ ਲਿਆਉਣਾ। ਲੇਕਿਨ ਆਲਰੇਡੀ ਇਸ ਦੇ ਉੱਤੇ RSS ਵਾਲੇ ਜਿਹੜੇ ਨੇ ਉਹ ਲੰਬੇ ਵਕਤ ਤੋਂ ਕੰਮ, ਜਿਵੇਂ ਅਸੀਂ ਕਿਹਾ ਸੀ ਵੀ ਤਿਰੰਗਾ ਉਹਨਾਂ ਨੇ ਕਦੇ ਐਕਸੈਪਟ ਨਹੀਂ ਕੀਤਾ, ਤਾਂ ਬਹੁਤ ਬਾਅਦ 'ਚ ਜਾ ਕੇ ਜਦੋਂ ਦਬਾਅ ਪਿਆ ਤਾਂ ਨਾਗਪੁਰ 'ਚ ਉਹਨਾਂ ਨੇ ਚਲਾਇਆ। ਔਰ ਮੈਂ ਕੱਲ੍ਹ ਹੀ ਕਿਤੇ ਪੜ੍ਹ ਰਿਹਾ ਸੀ ਕਿ ਜਦੋਂ 1948 ਦੇ ਵਿੱਚ ਜਿਹੜਾ ਸੰਵਿਧਾਨ 'ਚ ਡਿਸਕਸ਼ਨ ਹੋ ਰਹੀ ਸੀ, 50 'ਚ ਲਾਗੂ ਹੋਇਆ, ਅਤੇ ਗੋਲਵਲਕਰ ਨੇ ਉਸ ਦੇ ਉੱਤੇ ਲਿਖਿਆ ਵੀ ਅਸੀਂ ਤਾਂ ਇਸ ਨੂੰ ਮੰਨਦੇ ਨਹੀਂ, ਸਾਡਾ ਸੰਵਿਧਾਨ ਤਾਂ ਮਨੂ ਸਮ੍ਰਿਤੀ ਹੈ। ਸੋ ਓਰੀਜਨਲ ਜਿਹੜੀ ਇਹਨਾਂ ਦੀ ਥਿੰਕਿੰਗ ਹੈ ਉਹ ਉਸ ਵਾਲੀ। ਔਰ ਮੈਂ ਜਦੋਂ ਅੱਜ ਇਹ ਖਬਰ ਦੇਖੀ ਮੈਂ ਕਿਹਾ ਵੀ ਇੱਕ ਪਾਸੇ ਉਹ 2/3 ਮੈਜੋਰਟੀ ਲੈਣ ਦੇ ਲਈ ਆਲਰੇਡੀ ਆਪਣਾ ਕੰਮ ਕਰ ਰਹੇ ਨੇ ਕਿ ਭਾਈ ਉਹ ਐਗਜ਼ਿਸਟਿੰਗ 'ਚੋਂ ਹੀ ਉਹਨਾਂ ਨੇ ਬਣਾ ਲੈਣਾ ਕੰਮ ਤਾਂ ਕਿ ਅਗਲੀ ਇਲੈਕਸ਼ਨ ਦੀ ਲੋੜ ਹੀ ਨਾ ਪਏ। ਮਨੂ ਸਮ੍ਰਿਤੀ ਮੁਤਾਬਕ ਤਾਂ ਫਿਰ ਕੋਈ ਉਹਨਾਂ ਨੂੰ ਵੋਟਾਂ ਦੀ ਲੋੜ ਹੀ ਨਹੀਂ ਹੈ। ਉਹ 1 ਪਾਰਟੀ ਸਿਸਟਮ, ਚਾਈਨਾ ਦੇ ਸਿਸਟਮ ਵਾਂਗ ਜਾਂ ਰਸ਼ੀਆ ਦੇ ਸਿਸਟਮ ਵਾਂਗ ਕੁਛ ਨਾ ਕੁਛ ਜਿਹੜਾ ਉਹਦੇ 'ਚ ਤਬਦੀਲੀ ਕਰਕੇ ਉਹਨੂੰ ਲਿਆਉਣਗੇ। ਔਰ ਇਹ ਖਬਰ ਹੈ ਕਿ ਇਨ ਫਸਟ degrees of MP University carry name ਭਾਰਤ instead of India। ਔਰ ਇਸ ਖਬਰ ਦਾ ਲਬੋ ਲਬਾਬ ਇਹ ਹੈ ਕਿ ਜਿਹੜੀ RSS ਦੀ ਐਜੂਕੇਸ਼ਨ ਦੇ ਫੀਲਡ 'ਚ ਕੰਮ ਕਰਨ ਵਾਲੀ ਸੰਸਥਾ ਹੈ, ਸਿੱਖਿਆ ਸੰਸਕ੍ਰਿਤੀ ਉਥਾਨ ਨਿਆਸ ਇਹ ਉਹਦਾ ਨਾਂ ਹੈ, ਉਹਨਾਂ ਨੇ ਲੰਬੇ ਵਕਤ ਤੋਂ ਕੈਂਪੇਨ ਸ਼ੁਰੂ ਕੀਤਾ ਹੋਇਆ ਸੀ ਕਿ ਇੰਡੀਆ ਲਫ਼ਜ਼ ਜਿਹੜਾ ਹੈ ਉਸ ਨੂੰ ਭਾਰਤ ਦੇ ਨਾਲ ਜਿਹੜਾ ਉਹ ਬਦਲਿਆ ਜਾਏ। ਹਾਲਾਂਕਿ ਜਿਹੜਾ ਭਾਰਤੀ ਸੰਵਿਧਾਨ ਦਾ
ਆਰਟੀਕਲ 1 ਹੈ, ਕਿਉਂਕਿ ਇਹਨੂੰ ਇਹ ਬਦਲ ਨਹੀਂ ਸਕਦੇ, ਕਿਉਂਕਿ ਆਰਟੀਕਲ 1 ਆਫ ਦਾ ਕਨਸਟੀਟਿਊਸ਼ਨ ਵਿਚ ਕਰੰਟਲੀ ਸਟੇਟ ਇੰਡੀਆ ਕੌਮਾ that is ਭਾਰਤ shall be a union of states। ਸੋ ਇੰਡੀਆ ਲਫ਼ਜ਼ ਨੂੰ ਰੈਕਗਨਾਈਜ਼ ਕੀਤਾ ਹੋਇਆ ਕਿ ਵੀ ਇਹ ਹੈ, ਲੇਕਿਨ ਇਹ ਉਸ ਨੂੰ ਕਿਉਂਕਿ ਸਮਝਦੇ ਨੇ ਕਿ ਭਾਈ ਅਸੀਂ ਹੁਣ ਉਹਨਾਂ ਨੇ ਫੌਜੀਆਂ ਦੀ ਸਾਰੀ ਯੂਨੀਫਾਰਮ ਵੀ ਬਦਲੀ ਹੈ ਕਿ ਜੀ ਇਹ ਕਲੋਨੀਅਲ ਪੀਰੀਅਡ ਦੀ ਹੈ ਜਾਂ ਦੂਸਰੀ ਤੀਸਰੀ ਹੈ। ਲੇਕਿਨ ਇਹ ਜਿਹੜੀ ਖਬਰ ਹੈ ਇਹ ਔਰ ਇਹ ਇਸ ਜਿਹੜੀ ਯੂਨੀਵਰਸਿਟੀ ਨੇ ਬਦਲੀ ਹੈ ਇਹ ਡਿਗਰੀ ਦੇ ਵਿੱਚ ਇੰਡੀਆ ਦੀ ਥਾਂ ਲਫ਼ਜ਼ ਭਾਰਤ ਲਿਆਂਦਾ ਹੈ। ਇਸ ਮੌਕੇ ਦੇ ਉੱਤੇ ਡਿਗਰੀਆਂ ਵੀ ਜਿਹੜੀਆਂ ਨੇ ਰਾਸ਼ਟਰਪਤੀ ਜਿਹੜੀ ਬਣਾਈ ਹੋਈ ਹੈ ਦਲਿਤ ਆਦੀਵਾਸੀ ਬੀਬੀ ਪ੍ਰੈਜ਼ੀਡੈਂਟ ਦ੍ਰੋਪਦੀ ਮੁਰਮੂ ਉਹਨੇ ਇਹ ਡਿਗਰੀਆਂ ਜਿਹੜੀਆਂ ਨੇ ਦਿੱਤੀਆਂ ਔਰ ਇਹ ਜਿਹੜੀ ਹੈ ਰਾਣੀ ਦੁਰਗਾਵਤੀ ਯੂਨੀਵਰਸਿਟੀ ਹੈ ਮੱਧ ਪ੍ਰਦੇਸ਼ ਜਬਲਪੁਰ ਦੇ ਵਿੱਚ ਹੈਜ਼ ਬਿਕਮ ਦਾ ਫਸਟ ਇੰਡੀਅਨ ਯੂਨੀਵਰਸਿਟੀ ਟੂ ਰੀਪਲੇਸ ਦਾ ਵਰਡ ਇੰਡੀਆ ਵਿਦ ਭਾਰਤ ਇਨ ਦਾ ਐਕੈਡੈਮਿਕ ਸਰਟੀਫਿਕੇਟਸ ਕਿ ਭਾਰਤ ਦੀ ਇਹ ਪਹਿਲੀ ਯੂਨੀਵਰਸਿਟੀ ਬਣ ਗਈ ਹੈ ਜਿਹਦੇ 'ਚ ਕਿ ਹੁਣ ਇੰਡੀਆ ਨਹੀਂ ਲਿਖਿਆ ਹੋਏਗਾ ਭਾਰਤ ਲਿਖਿਆ ਹੋਏਗਾ। ਇਹ 36ਵੀਂ ਕਨਵੋਕੇਸ਼ਨ ਸੀ ਯੂਨੀਵਰਸਿਟੀ ਦੀ ਜਿਹਨੂੰ ਪ੍ਰੀਜ਼ਾਈਡ ਜਿਹੜੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ। ਉਹਨੇ ਡਿਗਰੀਆਂ ਦਿੱਤੀਆਂ ਔਰ ਉਹਨਾਂ ਡਿਗਰੀਆਂ ਦੇ ਉੱਤੇ ਭਾਰਤ ਹੈ ਲਫ਼ਜ਼ ਹੁਣ ਜਿਹੜਾ ਉਹ ਇੰਡੀਆ ਨਹੀਂ ਹੈ। ਔਰ ਇਸ ਤੋਂ ਪਹਿਲਾਂ ਜਿਹੜੀ ਹੈ ਦੇਵ ਅਹਿਲਿਆ ਯੂਨੀਵਰਸਿਟੀ ਵੀ ਮੱਧ ਪ੍ਰਦੇਸ਼ ਦੀ ਭਾਰਤ ਹੀ ਇਸਤੇਮਾਲ ਕਰ ਰਹੀ ਹੈ ਆਫੀਸ਼ੀਅਲ ਕਮਿਊਨੀਕੇਸ਼ਨ 'ਚ। ਔਰ ਇਹ ਜਿਹੜੀ ਹੈ ਡਿਬੇਟ ਉਹਨਾਂ ਨੇ ਕਿਹਾ ਵੀ ਇਹ ਭਾਵੇਂ ਹੁਣ ਯੂਨੀਵਰਸਿਟੀ ਲੈਵਲ 'ਤੇ ਆਇਆ ਪਰ ਈਵਨ ਜਦੋਂ G20 ਮੀਟ ਦਿੱਲੀ ਦੇ ਵਿੱਚ ਹੋਈ ਉਦੋਂ ਜਿੰਨੇ ਕੁ ਵੀ ਬੋਰਡ ਲੱਗੇ ਸੀ ਜਾਂ ਨੇਮ ਪਲੇਟਸ ਦੇ ਉੱਤੇ ਸਮਿਟ ਦੇ ਦੂਜਾ ਸੀ ਉਹਦੇ 'ਤੇ ਭਾਰਤ ਲਿਖਿਆ ਹੋਇਆ ਸੀ ਇਨਸਟੈਡ ਆਫ ਇੰਡੀਆ। ਸੋ ਜਦੋਂ ਮੋਹਨ ਭਾਗਵਤ ਇਹ ਕਹਿੰਦਾ ਹੈ ਕਿ ਵੀ ਸਾਨੂੰ ਕੋਈ ਲੋੜ ਹੀ ਨਹੀਂ ਹੈ ਇਹਨੂੰ ਬਣਾਉਣ ਦੀ, ਇਹ ਤਾਂ ਆਲਰੇਡੀ ਹਿੰਦੂ ਰਾਸ਼ਟਰ ਹੈ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਭਾਈ ਤੁਸੀਂ ਮੁਲਕ ਦਾ ਨਾਂ ਹੀ ਜਿਹੜਾ ਬਿਨਾਂ ਸੰਵਿਧਾਨ ਦੇ ਵਿੱਚ ਅਮੈਂਡ ਕੀਤਾ। ਮਨੂ ਸਮ੍ਰਿਤੀ ਲਈ ਤਾਂ ਉਹਨਾਂ ਨੇ ਜਦੋਂ ਸੰਵਿਧਾਨ ਇੱਕ ਪਾਸੇ ਕਰਤਾ 2/3 ਨੇ ਕਿਹਾ ਕਿ ਜੀ ਦੇਖੋ ਇਹ ਤਾਂ ਮਨੂ ਸਮ੍ਰਿਤੀ ਤਾਂ ਬ੍ਰਾਹਮਣ ਨੂੰ ਹੀ ਮੰਨਦੀ ਆ ਉੱਚ, ਉੱਥੇ ਤਾਂ ਫਿਰ ਇੱਕ ਐਡਲਟ ਫਰੈਂਚਾਈਜ਼ ਵੀ ਨਹੀਂ ਰਹਿੰਦਾ, 1 person 1 vote ਨਹੀਂ ਰਹਿੰਦਾ। ਔਰ ਆਲਰੇਡੀ ਉਹਨਾਂ ਦੇ ਜਿਹੜੇ RSS ਨਾਗਪੁਰ ਦੇ ਵਿੱਚ ਇਹੀ ਚਰਚਾ ਹੈ ਕਿ ਭਾਈ ਹੁਣ ਵਕਤ ਆ ਗਿਆ ਜਦੋਂ ਕਿ ਭਾਰਤ ਨੂੰ ਇੰਡੀਪੈਂਡੈਂਟਲੀ ਆਪਣੇ ਆਪ ਨੂੰ ਹਿੰਦੂ ਰਾਸ਼ਟਰ ਤਾਂ ਐਲਾਨਣਾ ਹੀ ਐਲਾਨਣਾ ਹੈ, ਪਰ ਜਿਹੜੇ ਸੰਵਿਧਾਨ ਦੇ ਵਿੱਚ ਥੋੜ੍ਹੇ ਬਹੁਤ ਸੇਫਗਾਰਡ ਸੋ ਕਾਲਡ ਮਾਈਨੋਰਿਟੀਜ਼, ਉਹਨੂੰ ਸੋ ਕਾਲਡ ਹੀ ਕਹਿੰਦੇ ਨੇ, ਕਹਿੰਦੇ ਇੱਥੇ ਤਾਂ ਕੋਈ ਮਾਈਨੋਰਿਟੀ ਹੈ ਹੀ ਨਹੀਂ, ਸਾਰੇ ਰਹਿਣ ਵਾਲੇ ਹਿੰਦੂ ਹੀ ਨੇ। ਸੋ ਹੁਣ ਇਹ ਸਿੱਖ ਕੌਮ ਵੀ ਦੇਖੇ ਕਿ ਭਾਈ ਜਿਨ੍ਹਾਂ ਨੇ ਬੇਸ਼ੱਕ ਅਸੀਂ ਇਸ ਸੰਵਿਧਾਨ ਨੂੰ ਨਹੀਂ ਸੀ ਮੰਨਿਆ ਹੋਇਆ ਲੇਕਿਨ ਇਹਦੇ ਬਾਵਜੂਦ ਜਿਹੜੀ ਅੱਜ ਜਿਸ ਪਾਸੇ ਤੱਕ ਗੱਲ ਚਲੀ ਗਈ ਹੈ ਕਿ ਸਾਡੇ ਕੋਲ ਆਪਣਾ ਮੁਲਕ ਖਾਲਿਸਤਾਨ ਬਣਾਉਣ ਤੋਂ ਇਲਾਵਾ ਕੋਈ ਰਾਹ ਬਚਿਆ ਕਿ ਵੀ ਤੁਸੀਂ ਇਸ ਹਿੰਦੂਤਵਾ ਦੇ ਜੂਲੇ 'ਚੋਂ ਨਿਕਲ ਸਕਦੇ ਹੋ ਕਿਸੇ ਹੋਰ ਤਰੀਕੇ ਨਾਲ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਥਲੈਂਡ ਬ੍ਰੇਕ ਫਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।